ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਨੀਕ ਕੌਰ ਜੀ, ਕੀ ਹਾਲੇ ਚਾਲੇ ਨੇ? ਹਾਲ ਚਾਲ ਤੇ ਬਿਲਕੁਲ ਵਧੀਆ। ਤੁਹਾਨੂੰ ਪਤਾ ਹੈ ਮੈਂ ਨਾ ਉਹ ਵਾਲਾ ਕੰਟੈਕਟ ਲੈਂਸ ਲੈ ਵੀ ਲਿਆ। ਕਿਹੜਾ? ਉਹੀ ਜਿਹੜਾ ਸਾਇੰਟਿਸਟ ਨੇ ਤਾਜ਼ਾ ਬਣਾਇਆ। ਕਿਹੜੇ ਵਾਲਾ? ਉਹੀ ਜਿਹਨੂੰ ਮਤਲਬ ਲਾਓਗੇ ਤੁਸੀਂ ਅੱਖਾਂ ਦੇ ਵਿੱਚ, ਹੰਝੂਆਂ ਦੀ ਰੀਡਿੰਗ ਕਰ ਲੇਗਾ ਤੁਹਾਡੇ ਅੱਖਾਂ ਦੇ ਵਿੱਚ ਜਿਹੜੇ ਹੁੰਦੇ ਆ। ਅੱਛਾ ਹਾਂ, ਤੁਹਾਡੇ ਹੰਝੂ ਸਾਡੇ ਹੰਝੂ ਮਗਰਮੱਛ ਦੇ। ਅੱਛਾ ਹਾਂਜੀ, ਤੁਸੀਂ ਵੀ ਇੱਧਰ ਰੋਣ ਲੱਗ ਪਏ ਹੋ ਹੁਣ। ਜਿੱਦਾਂ ਮਤਲਬ ਕੱਲ ਨੂੰ ਮੈਂ ਰਿਟਾਇਰ ਹੋਊਂਗੀ ਹਾਂਜੀ ਤੇ ਤੁਸੀਂ ਇੱਦਾਂ ਹੀ ਰੋਵੋਗੇ। ਮੈਂ ਉਹ ਤਾਂ ਖੁਸ਼ੀ ਦੇ ਹੰਝੂ ਹੋਣੇ, ਖੁਸ਼ੀ ਦੇ ਹੰਝੂ ਹੋਣੇ ਆ ਕਿ ਕੋਈ ਬੰਦਾ ਸਾਡਾ ਜਿਹੜਾ ਆਪਣਾ ਕੰਪੀਟੀਟਰ ਹੈ ਨਾ ਉਹ ਚਲਾ ਗਿਆ। ਅੱਛਾ, ਤੈਨੂੰ ਪਤਾ ਜਦੋਂ ਆਪਣੇ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਜਿਨ੍ਹਾਂ ਦਾ ਮੈਂ ਬਹੁਤ ਵੱਡਾ ਫੈਨ ਸੀ, ਹੈਗਾ ਸੱਚ, ਮੈਂ ਤਾਂ ਫੈਨ ਹੈਗਾ ਹੀ ਹਾਂ। ਜਦੋਂ ਉਹ ਫੌਤ ਹੋਏ ਤੇ ਮੈਂ ਫਿਰ ਵਾਜਾ ਲੈ ਕੇ ਆਂਦਾ ਹਾਂ। ਅੱਛਾ, ਮੈਂ ਕਿਹਾ ਵੀ ਹੁਣ ਦੁਨੀਆ ਦਾ ਸਭ ਤੋਂ ਵੱਡਾ ਕੰਪੀਟੀਟਰ ਤਾਂ ਚਲਾ ਗਿਆ। ਅੱਛਾ, ਵੀ ਹੁਣ ਆਪਣੀ ਕਿਸਮਤ ਅਜ਼ਮਾਓ ਯਾਰ। ਓਹ ਹਾਂ, ਤੇ ਵੈਸੇ ਮੈਂ ਤੈਨੂੰ ਆਪਣਾ ਕੋਈ ਕੰਪੀਟੀਟਰ ਮੰਨਦਾ ਨਹੀਂ। ਅੱਛਾ, ਨੋ ਕਿਉਂਕਿ ਮੈਂ ਕੰਪੀਟੀਸ਼ਨ ਵੱਡਿਆਂ ਦੇ ਨਾਲ ਲੜਦਾ ਹੁੰਦਾ। ਹਾਂ, ਆਪਣੇ ਛੋਟੇ ਨਾਲ ਕਾਹਦਾ ਕੰਪੀਟੀਸ਼ਨ। ਅੱਛਾ ਹਾਂ, ਪਰ ਹੁਣ ਮੈਂ ਛੋਟੂ ਹੋ ਗਈ। ਉਹ ਛੋਟੂ ਗਈ, ਤੂੰ ਤਾਂ ਮੈਂ ਮਾਮੂਲੀ। ਹਾਂ ਬਹੁਤ ਇਹਨਾਂ ਨੇ ਮੈਨੂੰ ਨਾ ਅੱਜ ਕੀ ਦੱਸਾਂ ਮੈਂ ਤੁਹਾਨੂੰ, ਜਜ਼ਬਾਤੀ ਕਰਤਾ ਹੈ ਬਹੁਤ ਹੀ ਜ਼ਿਆਦਾ। ਲਓ ਜੀ, ਇਹ ਜਜ਼ਬਾਤ ਜਿਹੜੇ ਆ ਨਾ ਇਹ ਸਿਆਸਤ ਵਿੱਚ ਮਾਇਨੇ ਬਹੁਤ ਵੱਡੇ ਰੱਖਦੇ ਆ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ ਉਹ ਗੱਲ ਤੇ ਤੁਸੀਂ ਦੱਸਣਾ ਹੀ ਭੁੱਲ ਗਏ। ਕਿਹੜੀ? ਇਹੀ ਕਿ ਮੈਂ ਨਿੱਕੇ ਹੁੰਦਿਆਂ ਤੋਂ ਹੀ ਮਗਰਮੱਛ ਬਣਨਾ ਚਾਹੁੰਦਾ ਸੀ ਕਿਉਂਕਿ ਮੇਰੇ ਹੰਝੂ ਵਾਲੇ। ਉਹ ਮੈਂ ਕਹਾਂ ਜੀ ਬਹੁਤ ਤੈਨੂੰ ਪਤਾ ਮਗਰਮੱਛ ਜਿਹੜੇ ਹੰਝੂ ਹੁੰਦੇ ਨਾ, ਮਗਰਮੱਛ ਦੇ ਹੰਝੂ ਦੇਖੇ ਕਦੇ ਤੁਸੀਂ? ਨਹੀਂ। ਹਾਂ, ਮਗਰਮੱਛ ਦੇ ਹੰਝੂ ਜਿਹੜੇ ਹੁੰਦੇ ਨਾ ਤੇਰੇ ਬੂਥੇ ਜਿਹੜੇ। ਅੱਛਾ, ਜਿਹੜਾ ਤੇਰਾ ਮੂੰਹ ਫੁੱਟਬਾਲ ਜਿਹੜਾ ਐਡੇ ਹੰਝੂ ਹੁੰਦੇ ਆ। ਹਾਂ, ਕਈ ਵਾਰ ਤਾਂ ਮਗਰਮੱਛ ਦੇ ਬੱਚੇ ਉਹਦੇ ਨਾਲ ਫੁੱਟਬਾਲ ਵੀ ਖੇਡਦੇ ਆ। ਹਾਂ, ਫੁੱਟਬਾਲ ਖੇਡਦੇ ਮਗਰਮੱਛ ਨੇ ਮਾੜੇ ਰੋਣਾ, ਬੱਚੇ ਨੇ ਉਹਦੇ ਨਾਲ ਫੁੱਟਬਾਲ ਲੈ ਲੈਣਾ, ਜਿਹੜਾ ਉਹਦੇ ਹੰਝੂ ਨਿਕਲਣਾ ਉਹਨਾਂ ਖੇਡਦੇ ਰਹਿਣਾ, ਉਹਨੂੰ ਸਾਰੀ ਜਿਹੜੀ ਭੁੱਖ ਨਹੀਂ ਲੱਗਣੀ। ਹਾਂ, ਤੇ ਮਗਰਮੱਛ ਨੇ ਮਗਰਮੱਛਣੀ ਦੇ ਨਾਲ ਆਪਣੀਆਂ ਰੋਮਾਂਟਿਕ ਜਿਹੀਆਂ ਗੱਲਾਂ ਕਰਦੇ ਰਹਿਣਾ। ਅੱਛਾ ਹਾਂ, ਇਹ ਹੁੰਦੇ ਆ ਮਗਰਮੱਛ ਦੇ ਹੰਝੂ। ਹੋਰ ਤੂੰ ਕੀ ਸਮਝੀ ਸੀ? ਮੈਂ ਹੀ ਸੋਚਦੀ ਪਈ ਸੀ ਕਿ ਕ੍ਰੋਕੋਡਾਈਲ ਕਿਉਂ ਟੀਅਰ ਦਿਖਾਉਂਦੇ ਆ। ਓਏ ਹੋਏ, ਕਿਉਂ ਟੀਅਰ ਦਿਖਾਉਂਦੇ ਯਾਰ? ਆਹੀ ਆਪਣੇ ਬੱਚਿਆਂ ਨੂੰ ਇੱਧਰ ਉੱਧਰ ਕਰਨ ਦੇ ਲਈ। ਅੱਛਾ ਹਾਂ, ਜਿੱਦਾਂ ਹੁਣ ਆਪਾਂ ਵੀ ਜਿੱਦਾਂ ਘਰ ਦੇ ਵਿੱਚ ਮੰਨ ਲਓ ਕੋਈ ਵੀ ਬੰਦਾ ਆ, ਉਹਨੇ ਪਤਾ ਲੱਗੇ ਵੀ ਯਾਰ ਨਿਆਣੇ ਬਾਹਲਾ ਭੜਥੂ ਪਾ ਰਹੇ ਆ, ਸਿਰ ਤੇ ਚੜੀ ਜਾਂਦੇ ਆ, ਸੋ ਨਿਆਣੇ ਨੂੰ ਕਹੀਦਾ ਕਿ ਲੈ ਵੀ ਕਾਕਾ ਏਦਾਂ ਕਰ, ਆਹ ਲੈ ਫੜ ਮੋਬਾਈਲ ਫੋਨ, ਬਹਿ ਜਾ ਉੱਥੇ। ਲਓ ਜੀ, ਮੋਬਾਈਲ ਫੋਨ ਫੜ ਕੇ ਉਹ ਵਿਚਾਰੇ ਬਹਿ ਜਾਂਦੇ ਨੇ, ਇੱਧਰ ਬੀਬੀਆਂ ਆਪਣਾ ਸੀਰੀਅਲ ਦੇਖ ਲੈਂਦੀਆਂ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਆ ਜਿਹੜੀ ਤੁਸੀਂ ਮਗਰਮੱਛ ਤੇ ਹੰਝੂਆਂ ਦੀ ਗੱਲ ਕਰ ਰਹੇ ਹੋ ਨਾ? ਆ ਬਿਲਕੁਲ, ਦੇਖਾ ਤੇਰੇ ਕਪਾੜ ਖੋਲ ਦਿੱਤੇ ਮੈਂ। ਨਹੀਂ, ਅਸਲ ਦੇ ਵਿੱਚ ਇਹਦੇ ਬਾਰੇ ਇੱਕ ਰਿਸਰਚ ਹੋਈ ਆ ਕਿ ਮਗਰਮੱਛ ਤੇ ਹੰਝੂ ਉਦੋਂ ਹੀ ਹੁੰਦੇ ਆ ਜਦੋਂ ਕੁਝ ਖਾ ਰਹੇ ਹੁੰਦੇ ਆ, ਸ਼ਿਕਾਰ ਕਰਕੇ ਉਹਨੂੰ ਐਨ ਇੰਜੋਏ ਕਰ ਰਹੇ ਹੁੰਦੇ ਆ। ਹੈ ਹਾਂ। ਅੱਛਾ ਹਾਂ, ਇਹਦਾ ਮਤਲਬ ਹੁਣ ਅਸੀਂ ਕੀ ਸਮਝੀਏ? ਇਹੀ ਵੀ ਉਧਰ ਜਿਹੜੀਆਂ ਵਧਾਈ ਦੇ ਵੇਲੇ ਨਿਕਲੇ ਆ ਕੌਣ ਨਵਾਂ ਜਿੱਦਾਂ ਸ਼ਿਕਾਰ। ਦੇਖੋ ਮੈਂ ਕੀ ਕਵਾਂ, ਮੈਂ ਤੇ ਆਪ ਇੰਡੀਆ ਜਾਣਾ ਹਲੇ। ਹਾਂ ਤੇ ਖੈਰ ਗੱਲਾਂ ਆਪਾਂ ਮਗਰਮੱਛ ਤੇ ਹੰਝੂਆਂ ਦੀਆਂ ਛੱਡੀਏ, ਗੱਲ ਕਰਦੇ ਆ ਕਿ ਇਹ ਕੁਦਰਤ ਜਿਹੜੀ ਹੈ ਨਾ ਉਹ ਵੀ ਸਾਨੂੰ ਬਹੁਤ ਕੁਝ ਦਿਖਾਉਂਦੀ ਹੈ। ਬਿਲਕੁਲ, ਤੇ ਕਈ ਵਾਰ ਸਾਨੂੰ ਖੂਨ ਦੇ ਹੰਝੂ ਰੁਵਾਉਂਦੀ ਹੈ। ਬਿਲਕੁਲ ਜੀ, ਔਰ ਇੱਕ ਭਾਣਾ ਵਰਤਿਆ ਸੀਗਾ ਕੁਝ ਸਾਲ ਪਹਿਲਾਂ, ਲੋਕਾਂ ਨੇ ਉਹਦੇ ਤੋਂ ਸਬਕ ਨਹੀਂ ਲਿਆ, ਫਿਰ ਤੋਂ ਹੀ ਹੋਇਆ ਜੀ। ਚਮੋਲੀ ਦੀ ਗੱਲ ਕਰ ਰਹੇ ਹਾਂ। ਚਮੋਲੀ ਗਲੇਸ਼ੀਅਰ ਦੇ ਵਿੱਚ ਜਿਹੜੀ ਕੁਦਰਤੀ ਆਫਤ ਆਈ ਹੈ, ਉਸਨੇ ਇੱਕ ਵਾਰੀ ਫਿਰ ਤੋਂ ਸਾਰਿਆਂ ਦੀ ਅੱਖਾਂ ਦੇ ਵਿੱਚ ਹੰਝੂ ਲੈ ਆਉਂਦੇ ਆ। ਬਿਲਕੁਲ ਜੀ, ਉਸ ਵਿਪਤਾ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 31 ਹੋ ਗਈ ਆ। 197 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਰਾਹਤ ਕਾਰਜ ਜਿਹੜੇ ਆ ਉਹ ਬੜੇ ਤੇਜ਼ ਨੇ ਔਰ ਸੁਰੰਗ ਦੇ ਵਿੱਚ ਹਾਲੇ ਵੀ ਕੁਝ ਲੋਕ ਫਸੇ ਹੋਏ ਨੇ, ਉਹਨਾਂ ਨੂੰ ਬਚਾਉਣ ਦੇ ਲਈ
ਯਤਨ ਕੀਤੇ ਜਾ ਰਹੇ ਨੇ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਮੈਂ ਨਾ ਜਿਹੜੀ ਉੱਤਰਾਖੰਡ ਦੇ ਵਿੱਚ ਆਪਦਾ ਆਈ ਸੀਗੀ, ਉਹਦੇ ਬਾਰੇ ਜਦੋਂ ਇੱਕ ਫਿਲਮ ਦੇਖੀ ਹੈ ਤੇ ਉਹ ਫਿਲਮ ਨੇ ਮੈਨੂੰ ਇੰਨਾ ਕੁ ਝਕਝੋੜ ਕੇ ਰੱਖ ਦਿੱਤਾ, ਮੈਨੂੰ ਇੰਨਾ ਅਜੀਬ ਲੱਗਾ, ਇੰਨਾ ਮੈਨੂੰ ਡਰ ਲੱਗਾ, ਇੰਨੀ ਮੈਂ ਸਹਿਮੀ, ਮੇਰੇ ਲੂ ਕੰਡੇ ਖੜੇ ਹੋ ਗਏ। ਔਰ ਈਵਨ ਕਿ ਮੈਂ ਜਦੋਂ ਦੇਖਿਆ ਵੀ, ਡਾਕੂਮੈਂਟਰੀਜ਼ ਵੀ ਦੇਖੀਆਂ YouTube ਤੇ, ਜੀਓਗ੍ਰਾਫਿਕਲ ਚੈਨਲਸ ਤੇ, ਤਾਂ ਮੈਨੂੰ ਇਹ ਲੱਗਾ ਕਿ ਉਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਕਿਵੇਂ ਬਚਾਇਆ ਹੋਵੇਗਾ। ਉਹਨਾਂ ਲੋਕਾਂ ਨੇ ਆਪਣੇ ਐਕਸਪੀਰੀਐਂਸਸ ਦੱਸੇ ਕਿ ਕਿੱਦਾਂ ਉਹਨਾਂ ਨੇ ਆਪਣਿਆਂ ਨੂੰ ਗਵਾਇਆ, ਕਿਵੇਂ ਉਹਨਾਂ ਨੇ ਜ਼ਿੰਦਗੀ ਨੂੰ ਆਪਣੀ ਬਚਾਇਆ। ਔਰ ਉਹ ਚੰਦ ਖੁਸ਼ਕਿਸਮਤ ਲੋਕ ਜਿਹੜੇ ਬਚ ਕੇ ਆਏ ਸੀ, ਜਿਨ੍ਹਾਂ ਤੋਂ ਬਾਅਦ ਚ ਵੱਖੋ ਵੱਖਰੇ ਚੈਨਲਾਂ ਨੇ ਇੰਟਰਵਿਊਜ਼ ਲਈਆਂ। ਹੁਣ ਵੀ ਚੈਨਲ ਵਾਲੇ ਦੇਖ ਰਹੇ ਨੇ ਵੀ ਕੌਣ ਬਚਿਆ ਹੈ ਤੇ ਕਿਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਦੇਖੋ, ਮੌਤ ਨੂੰ ਜਦੋਂ ਤੁਸੀਂ ਆਪਣੇ ਸਾਹਮਣੇ ਵੇਖਦੇ ਹੋ ਨਾ, ਉਹ ਭਿਆਨਕ ਮੰਜ਼ਰ ਜਿਹੜਾ ਉਹ ਬਿਆਨ ਕਰਨ ਲੱਗਿਆ ਜਦੋਂ ਵੀ ਤੁਹਾਡੇ ਚੇਤਿਆਂ ਦੇ ਵਿੱਚ ਆਉਂਦਾ ਹੈ, ਤੁਹਾਡੀਆਂ ਲੱਤਾਂ ਕੰਬਦੀਆਂ ਨੇ। ਬਿਲਕੁਲ ਜੀ, ਮੈਂ ਤੁਹਾਨੂੰ ਦੱਸਾਂ ਰਮਨੀਕ ਕੌਰ ਜੀ, ਆਪਣੇ ਨਾਲ ਇੱਕ ਨਿੱਜੀ ਜਿਹੜਾ ਵਾਕਿਆ ਹੋਇਆ ਸੀ ਮੇਰੇ ਨਾਲ ਖੁਦ ਦੇ ਨਾਲ। ਜਿਵੇਂ ਤੁਸੀਂ ਦੱਸਿਆ ਨਾ ਕਿ ਮੌਤ ਨੂੰ ਦੇਖ ਕੇ ਬੰਦਾ ਕਿੱਦਾਂ ਦਾ ਮਹਿਸੂਸ ਕਰਦਾ, ਕੀ ਹੁੰਦਾ ਉਹਦੇ ਨਾਲ, ਕੁਝ ਅਜਿਹੀ ਇੱਕ ਨਿੱਕੀ ਜੀ, ਭਾਵੇਂ ਹੈ ਗੱਲ ਮਾਮੂਲੀ ਜੀ ਹੈ, ਪਰ ਮੈਂ ਸਾਂਝੀ ਕਰਨਾ ਚਾਹਾਂਗਾ ਕਿਉਂਕਿ ਮੌਤ ਦਾ ਅਹਿਸਾਸ ਜਿਹੜਾ ਨੇ ਕੀਤਾ ਹੁੰਦਾ ਨਾ, ਉਹ ਲੋਕ ਕਿਹੋ ਜੀ ਪੀੜਾ ਦੇ ਵਿੱਚੋਂ ਲੰਘਦੇ ਨੇ, ਉਹਨਾਂ ਦੇ ਬਾਰੇ ਜ਼ਿਕਰ ਕਰਾਂਗੇ ਆਣ ਕੇ ਇਸ ਗੀਤ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਤੁਸੀਂ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਮੈਂ ਗੱਲ ਕਰਨ ਲੱਗਾ ਸੀ ਕਿ ਮੈਂ ਇੱਕ ਵਾਰ ਨਾ ਆਪਣੇ ਘਰੋਂ ਨਿਕਲਿਆ ਜੀ ਤੇ ਮੈਂ ਬਾਈਕ ਤੇ ਸੀ, ਠੀਕ ਹੈ ਨਾ, ਜੰਡੂ ਸਿੰਘੇ ਦੀ ਗੱਲ ਸੁਣਾਉਣ ਲੱਗਾ। ਅੱਛਾ, ਹਾਂ, ਤੇ ਤੜਕਸਾਰ ਦਾ ਟਾਈਮ ਸੀਗਾ ਜੀ। ਹੁਣ ਤੂੰ ਕਹਿਣਾ ਵੀ ਤੜਕਸਾਰ ਬਾਈਕ ਦੇ ਉੱਪਰ ਤੂੰ ਕਿੱਥੇ ਡਾਕਾ ਮਾਰਨ ਚੱਲਿਆ ਸੀਗਾ? ਹਾਂ ਬਿਲਕੁਲ, ਉਹ ਸਵਾਲ ਆਉਂਦਾ ਕਿਉਂਕਿ ਸ਼ੈਤਾਨ ਦਾ ਮਨ ਨਹੀਂ ਹੁੰਦਾ ਤੇਰੇ ਵਰਗੇ ਵਿਹਲਿਆਂ ਦਾ ਘਰ, ਜਿਹੜੇ ਵਿਹਲੇ ਦਾ ਮਨ ਨਹੀਂ ਸ਼ੈਤਾਨ ਦਾ ਘਰ। ਅੱਛਾ, ਉਹ ਥੋੜਾ ਜਿਹਾ ਇੱਧਰ ਉੱਧਰ ਹੋ ਗਿਆ ਲਫ਼ਜ਼। ਲਓ ਜੀ, ਮੈਂ ਤੜਕਸਾਰ ਨਿਕਲਿਆ ਤਾਂ ਮੇਰੇ ਐਨ ਬਸ ਜਿੱਦਾਂ ਹੁਣ ਆਪਾਂ ਬੈਠੇ ਆ ਤੇ ਆਪਣੇ ਮੂਹਰੇ ਮਾਈਕ ਦੀ ਦੂਰੀ ਆ ਜੀ, ਸਿਰਫ ਇੰਨੀ ਦੂਰੀ ਤੋਂ ਇੱਕ ਬਹੁਤ ਵੱਡੀ ਕਾਰ ਲੰਘੀ ਤੇਜ਼ੀ ਦੇ ਨਾਲ। ਅੱਛਾ, ਮੈਂ ਉੱਥੇ ਰੁਕ ਗਿਆ। ਮੈਂ ਸੋਚਿਆ ਯਾਰ ਕਿਉਂ ਇੰਨੀ ਤੇਜ਼ੀ ਦੇ ਨਾਲ ਗੱਡੀ ਨਿਕਲੀ ਮੇਰੇ ਕੋਲ ਦੀ, ਵੀ ਕਿਤੇ ਇਹ ਮੈਨੂੰ ਲੁੱਟਣ ਤਾਂ ਨਹੀਂ ਆ ਗਏ। ਗੱਡੀ ਫਿਰ ਬੈਕ ਹੋ ਕੇ ਉਹਨਾਂ ਨੇ ਫਿਰ ਸਿੱਧੀ ਕੀਤੀ ਤੇ ਪਤਾ ਮੈਨੂੰ ਬਾਅਦ ਵਿੱਚ ਲੱਗਿਆ ਕਿ ਉਹ ਡਰਾਈਵਰ ਤਾਂ ਸੁੱਤਾ ਪਿਆ ਸੀ। ਹਾਂ, ਜੇਕਰ ਉਹ ਗੱਡੀ ਮੇਰੇ ਉੱਪਰ ਚੜ ਜਾਂਦੀ, ਤੁਸੀਂ ਯਕੀਨ ਕਰਿਓ ਕਿ 5 ਮਿੰਟ ਤੱਕ ਮੈਂ ਉੱਥੇ ਸੁੰਨ ਹੋ ਜਾਂਦਾ ਬੰਦਾ। ਹਾਂ, ਖੜਾ ਰਿਹਾ। ਬਹੁਤ ਸਾਰੀਆਂ ਮਨ ਦੇ ਵਿੱਚ ਉਤਰੀਆਂ ਵੀ, ਚੜੀਆਂ ਵੀ, ਏਦਾਂ ਓਦਾਂ। ਰੱਬ ਦਾ ਸ਼ੁਕਰ ਵੀ ਮਨਾਇਆ ਕਿ ਯਾਰ ਅੱਜ ਬਚ ਗਿਆ। ਤੇ ਇਹ ਜਿਹੜੀਆਂ ਚੀਜ਼ਾਂ ਨੇ, ਜਦੋਂ ਅਸੀਂ ਇੱਕ ਕਿਸੇ ਫੇਜ਼ ਦੇ ਵਿੱਚੋਂ ਨਿਕਲ ਕੇ ਆਉਂਦੇ ਅਸੀਂ ਉਹ ਚੀਜ਼ਾਂ ਮਹਿਸੂਸ ਕਰ ਸਕਦੇ, ਕੋਈ ਦੂਸਰਾ ਨਹੀਂ। ਦੂਸਰੇ ਜਦੋਂ ਦੱਸਦੇ ਉਹ ਤਾਂ ਸਿਰਫ ਇੱਕ ਇਹ ਸੋਚ ਸਕਦਾ ਕਿ ਯਾਰ ਹਾਂ ਇਹ ਬੰਦਾ ਇਦਾਂ ਹੋਊਗਾ, ਪਰ ਜਦੋਂ ਬੰਦਾ ਖੁਦ ਦੇ ਉੱਪਰ ਹੰਡਾਉਂਦਾ ਨਾ, ਉਸ ਵੇਲੇ ਪਤਾ ਲੱਗਦਾ। ਔਰ ਇਹ ਪਤਾ ਕਰਨਾ ਹੈ ਕਿ ਇਹ ਜਿਹੜਾ ਚਮੋਲੀ ਗਲੇਸ਼ੀਅਰ ਕਾਂਡ ਹੋਇਆ, ਜਿਹੜਾ ਇੱਕ ਬਹੁਤ ਵੱਡੀ ਵਿਪਤਾ ਪਈ ਹੈ, ਇਹਦੇ ਵਿੱਚ ਮਰਨ ਵਾਲੇ ਤਾਂ ਮਰ ਗਏ, ਜਿਹੜੇ ਲੋਕੀ ਉਹਦੇ ਪਰਿਵਾਰ ਦੇ ਮੈਂਬਰ ਸੀ ਉਹਨਾਂ ਦੇ ਉੱਪਰ ਕੀ ਬੀਤੀ ਆ, ਜਿਨ੍ਹਾਂ ਨੇ ਅੱਖੀਂ ਉਹ ਦ੍ਰਿਸ਼ ਦੇਖੇ ਆ ਉਹਨਾਂ ਦੇ ਉੱਪਰ ਕੀ ਬੀਤੀ ਹੈ। ਦੇਖੋ, ਬਹੁਤ ਵੱਡੀ ਇੱਕ ਇਹ ਸੱਟ ਸੀ ਔਰ ਇਸ ਸੱਟ ਤੋਂ ਨਜਿੱਠਣ ਦੇ ਲਈ ਸਾਡੇ ਜਿਹੜੇ ਪ੍ਰਬੰਧ ਆ ਨਾ, ਉਹ ਸਾਰੇ ਦੇ ਸਾਰੇ ਧਰੇ ਧਰਾਏ ਰਹਿ ਗਏ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਸਾਲ 2013 ਤੁਹਾਨੂੰ ਯਾਦ ਹੋਵੇਗਾ ਕਿ ਨਾਰਥ ਇੰਡੀਆ ਦੇ ਵਿੱਚ ਫਲੱਡ ਆਏ ਸੀ। ਕੇਦਾਰਨਾਥ ਦੇ ਵਿੱਚ ਇੱਕ ਬਹੁਤ ਹੀ ਵੱਡੀ ਟ੍ਰੈਜੇਡੀ ਹੋਈ ਸੀ, ਉੱਤਰਾਖੰਡ ਦੇ ਵਿੱਚ ਹੀ ਹੋਈ ਸੀ। ਔਰ ਉਸ ਵੇਲੇ ਦੀ ਜੇ ਗੱਲ ਕਰੀਏ ਤਾਂ ਉਸ ਵੇਲੇ 5778 ਜਿਹੜੀਆਂ ਨੇ ਮੌਤਾਂ ਐਸਟੀਮੇਟਡ ਨੇ, ਕਿਹਾ ਗਿਆ ਵੀ ਇੰਨੀਆਂ ਹੋਈਆਂ ਸੀ। ਔਰ ਇੰਨਾ ਹੀ ਨਹੀਂ, ਤਕਰੀਬਨ 5000 ਪਿੰਡ ਦੇ ਪਿੰਡ ਤਬਾਹ ਹੋ ਗਏ ਸੀ ਪੂਰੀ ਤਰ੍ਹਾਂ। ਜਿੰਨੇ ਵੀ ਉੱਥੇ ਡਿਵੈਲਪਮੈਂਟ ਕੀਤੀ ਗਈ ਸੀ, ਜਿੰਨੇ ਵੀ ਹੋਟਲਸ ਬਣਾਏ ਗਏ ਸੀ, ਇਦਾਂ ਰੁੜੇ ਜਿੱਦਾਂ ਮਾਚਸ ਦੀ ਤੀਲੀਆਂ ਨਹੀਂ ਹੁੰਦੀਆਂ ਵੀ ਉਹ ਰੁੜ ਗਈਆਂ ਹੁੰਦੀਆਂ। ਦੇਖੋ, ਗੱਲ ਇਹ ਹੈ ਕਿ ਉਸ ਵੱਡੀ ਇੱਕ ਜਿਹੜੀ ਮੁਸੀਬਤ ਆਈ ਸੀ, ਹਾਂਜੀ, ਉਸ ਵੱਡੀ ਮੁਸੀਬਤ ਦੇ ਆਉਣ ਤੋਂ ਬਾਅਦ ਸਾਡੀਆਂ ਜਿਹੜੀਆਂ ਸਰਕਾਰਾਂ, ਜਿਹੜੀਆਂ ਵੱਡੀਆਂ ਵੱਡੀਆਂ ਮੂਰਤੀਆਂ ਬਣਾਉਣ ਦੇ ਵਿੱਚ ਰੁੱਝੀਆਂ ਰਹੀਆਂ, ਉਹਨਾਂ ਨੇ ਕਿਉਂ ਨਹੀਂ ਉਸ
ਇੱਕ ਹਾਦਸੇ ਤੋਂ ਸਿੱਖ ਕੇ ਸਬਕ ਲੈ ਕੇ ਕਿਉਂ ਨਹੀਂ ਕੋਈ ਉਸ ਤਰ੍ਹਾਂ ਦੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਕਿ ਆਪਾਂ ਇੱਥੇ 5-7 ਹਜ਼ਾਰ ਕਰੋੜ ਲਾ ਕੇ ਜੇਕਰ ਕਿਤੇ ਕੱਲ ਨੂੰ ਫਿਰ ਦੁਬਾਰਾ ਕੋਈ ਇਦਾਂ ਦੀ ਸਮੱਸਿਆ ਆਉਂਦੀ ਹੈ ਤੇ ਅਸੀਂ ਉਹਨੂੰ ਸੰਭਾਲ ਲਈਏ। ਇਦਾਂ ਦੇ ਯਤਨ ਕਿਉਂ ਨਹੀਂ ਕੀਤੇ? ਇਹ ਸਰਕਾਰਾਂ ਦੀ ਨਲਾਇਕੀ ਹੈ। ਅਸੀਂ ਹੋਰ ਕਿਹਨੂੰ ਕਹਿਣਾ? ਠੀਕ ਹੈ ਨਾ। ਇੱਕ ਘਰ ਦੇ ਵਿੱਚ ਕੋਈ ਦੇਖੋ ਕੁੜੀ ਜਾਂ ਧੀ ਪੁੱਤ ਕੋਈ ਚੰਗਾ ਨਿਕਲਿਆ ਵੇ ਤਾਂ ਕਹਿੰਦੇ ਨੇ ਕਿ ਇਹ ਬਹੁਤ ਵਧੀਆ ਵੀ ਟੱਬਰ ਦਾ ਬੱਚਾ ਆ। ਜਦੋਂ ਕੋਈ ਮਾੜਾ ਨਿਕਲੇ ਤਾਂ ਵੀ ਕਹਿੰਦੇ ਕਿ ਤੁਹਾਨੂੰ ਤੁਹਾਡੇ ਮਾਂ-ਬਾਪ ਨੇ ਕੁਝ ਸਿਖਾਲਿਆ ਨਹੀਂ। ਗੱਲ ਮਾਂ-ਬਾਪ ਤੇ ਹੀ ਹੋਣੀ ਆ, ਚੰਗੀ ਵੀ ਤੇ ਮਾੜੀ ਵੀ। ਸੋ ਇਸ ਕਰਕੇ ਜੇਕਰ ਕਿਸੇ ਵੀ ਦੇਸ਼ ਦੇ ਵਿੱਚ ਕੁਝ ਹੁੰਦਾ ਮਾੜਾ ਤਾਂ ਉਸ ਆਗੂ ਨੂੰ ਗੱਲਾਂ ਸੁਣਨੀਆਂ ਪੈਣਗੀਆਂ ਹੀ ਪੈਣਗੀਆਂ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ-ਨਾਲ। ਸੁਣ ਰਹੇ ਜੀ ਇਸ ਵੇਲੇ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ ਤੁਸੀਂ ਆਪਣਾ ਨਿੱਜੀ ਤਜਰਬਾ ਵੀ ਦੱਸਿਆ, ਉਸ ਵੇਲੇ ਤੁਹਾਡਾ ਦਿਮਾਗ ਸੁੰਨ ਹੋ ਗਿਆ। ਤੁਹਾਨੂੰ ਪਤਾ ਹੈ ਘਟਨਾਵਾਂ ਦਿਮਾਗ ਸਾਰੀ ਦਿਹਾੜੀ ਸਰੀਰ ਦੁਖਦਾ ਰਿਹਾ। ਇਸ ਭਾਵੇਂ ਮੇਰੇ ਭੋਰਾ ਝਿੜਕ ਨਹੀਂ ਲੱਗੀ, ਨੈਗੇਟਿਵ ਖਿਆਲ ਮਨ ਚ ਆਉਂਦੇ, ਮੈਂ ਕਿਤੇ ਡਿੱਗਿਆ ਨਹੀਂ, ਕਾਸੇ ਦੇ ਵਿੱਚ ਵੱਜਿਆ ਨਹੀਂ, ਪਰ ਫਿਰ ਵੀ ਸਰੀਰ ਦੁਖਦਾ ਰਿਹਾ ਮਾਨਸਿਕ ਪੀੜਾ ਦੇ ਨਾਲ। ਉਹੀ ਮੈਂ ਕਹਿ ਰਹੀ ਹਾਂ ਕਿ ਜਿਹੜੀ ਆ ਨਵੀਂ ਘਟਨਾ ਵਾਪਰੀ ਹੈ ਚਮੋਲੀ ਦੇ ਵਿੱਚ, ਤੁਹਾਨੂੰ ਪਤਾ ਕਿ ਹਾਦਸਾ ਦੇਖਣ ਵਾਲੇ ਦੀ ਜ਼ਿੰਦਗੀ ਜਿਹੜੀ ਹੈ ਨਾ ਉਹਨੂੰ ਨਾਰਮਲ ਕਰਨਾ ਇਸ ਵੇਲੇ ਡਾਕਟਰਾਂ ਦੇ ਲਈ ਬੜੀ ਵੱਡੀ ਚੁਣੌਤੀ ਹੈ। ਔਰ 350 ਡਾਕਟਰਸ ਦੀ ਟੀਮ ਜਿਹੜੀ ਹੈ ਨਾ ਉਹਨਾਂ ਦੇ ਕੋਲ ਪਤਾ ਕੌਣ-ਕੌਣ ਪਹੁੰਚ ਰਿਹਾ, ਜਾਂ ਤੇ ਲਾਸ਼ਾਂ ਜਾਂ ਜ਼ਿੰਦਾ ਲਾਸ਼ਾਂ ਉਹ ਜਿਹੜੀਆਂ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੀਆਂ ਨੇ। ਕਿਉਂਕਿ ਐਡੀ ਵੱਡੀ ਦੁਰਘਟਨਾ ਨੂੰ ਦੇਖਣਾ, ਮੈਂ ਇੱਕ ਵੀਡੀਓ ਦੇਖ ਰਹੀ ਸੀ, ਕਲਿੱਪ ਦੇਖ ਰਹੀ ਸੀ, ਜਿਹਦੇ ਵਿੱਚ ਏਦਾਂ ਜਿੱਦਾਂ ਮੰਨ ਲਓ ਆਪਾਂ ਟੂਰਿਸਟ ਜਾਂਦੇ ਆ, ਉਹ ਕਿਸੇ ਦੂਰ ਪਹਾੜ ਤੇ ਬੈਠੇ ਨੇ, ਉਹ ਦੂਰੋਂ ਸੈਲਾਬ ਆਉਂਦਾ ਦੇਖ ਰਹੇ, ਉਹ ਸੈਲਾਬ ਨੂੰ ਆਉਂਦਾ ਦੇਖਦੇ ਆ, ਉਹਦੀ ਵੀਡੀਓ ਅਚਾਨਕ ਬਣਨ ਲੱਗ ਪਈ ਕਿਉਂਕਿ ਉਹ ਫੋਟੋਗ੍ਰਾਫੀ ਕਰ ਰਹੇ ਸੀ, ਔਰ ਉਹਦੇ ਵਿੱਚ ਅਚਾਨਕ ਤੋਂ ਰੋਣ ਲੱਗ ਪਏ ਕਿਉਂਕਿ ਏਡੀ ਵੱਡੀ ਦੁਰਘਟਨਾ ਨੂੰ ਦੇਖਣਾ। ਲੋਕ ਮਰ ਗਏ ਹੋਣਗੇ, ਉਹ ਲਿਟਰਲੀ ਇਦਾਂ ਕਹਿ ਰਹੇ ਸੀਗੇ। ਸੋਚੋ ਜਿਨ੍ਹਾਂ ਤੇ ਬੀਤੀ, ਜਿਨ੍ਹਾਂ ਨੇ ਅੱਖੀਂ ਦੇਖਿਆ, ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ, ਜਿਨ੍ਹਾਂ ਦਾ ਕੋਈ ਹੱਥ ਫੜ ਕੇ ਚੱਲ ਰਿਹਾ ਹੋਣਾ, ਕਿਤੇ ਕੋਈ ਘੁੰਮਣ ਗਿਆ ਹੋਣਾ, ਕੋਈ ਆਮ ਆਪਣੀ ਰੂਟੀਨ ਦਾ ਕੰਮ ਉੱਥੋਂ ਦੇ ਲੋਕ ਜਿਹੜੇ ਨਾਰਮਲ ਨੇ ਉਹ ਕਰ ਰਹੇ ਹੋਣੇ ਆ, ਉਹਨਾਂ ਦਾ ਦਿਮਾਗੀ ਸੰਤੁਲਨ ਤੇ ਜਾਣਾ ਹੀ ਜਾਣਾ। ਬਿਲਕੁਲ ਜੀ। ਔਰ ਇਸ ਦਿਮਾਗੀ ਸੰਤੁਲਨ ਜਿਵੇਂ ਤੁਸੀਂ ਦੱਸਿਆ ਕਿ ਜ਼ਿੰਦਾ ਲਾਸ਼ ਬਣ ਕੇ ਜ਼ਿੰਦਗੀ ਬਤੀਤ ਕਰਨੀ ਬਹੁਤ ਮੁਸ਼ਕਿਲ ਹੈ। ਇਹ ਜਿਹੜਾ ਹੋਇਆ, ਦੇਖੋ ਭਾਵੇਂ ਇਹਨੂੰ ਹੋਏ ਨੂੰ ਟਾਈਮ ਹੋ ਗਿਆ, ਅਸੀਂ ਅੱਜ ਗੱਲ ਕਰ ਰਹੇ ਹਾਂ, ਉਹ ਇਸ ਕਰਕੇ ਕਿਉਂਕਿ ਜਿਹੜੇ ਨਿਸ਼ਾਨ ਬਾਕੀ ਨੇ ਉਹਦੀ ਗੱਲ ਕਰ ਰਹੇ ਹਾਂ। ਅਸੀਂ ਨਾ ਸਿਰਫ ਇਸ ਤਾਜ਼ੀ ਘਟਨਾ ਦੇ ਨਿਸ਼ਾਨਾਂ ਦੀ ਗੱਲ ਕਰ ਰਹੇ ਹਾਂ, ਬਲਕਿ ਇਹ ਵੀ ਕਹਿ ਰਹੇ ਕਿ ਆਖਰ ਪਹਾੜ ਦਾ ਸਬਰ ਕਿਉਂ ਟੁੱਟਿਆ। ਇੱਕ ਰਿਸਰਚ ਸਾਹਮਣੇ ਆਈ ਹੈ, ਜਿਓਲੋਜੀਕਲ ਸਰਵੇ ਆਫ ਇੰਡੀਆ ਦੇ ਮੁਤਾਬਕ ਦੇਵਭੂਮੀ ਹਿਮਾਚਲ ਦੇ ਵਿੱਚ 486 ਗਲੇਸ਼ੀਅਰ ਝੀਲਾਂ ਨੇ। ਤੁਸੀਂ ਇਹ ਨਾ ਸਮਝੋ ਕਿ 2013 ਦੇ ਵਿੱਚ ਹੋਇਆ, ਕੋਈ ਨਹੀਂ 7-8 ਸਾਲ ਪੈ ਗਏ, ਫਿਰ 2021 ਦੇ ਵਿੱਚ ਹੋਇਆ ਆ। ਬਈ ਹਾਲੇ ਵੀ ਖਤਰੇ ਦੀ ਘੰਟੀ ਰਹਿੰਦੀ ਹੈ। ਉੱਤਰਾਖੰਡ ਦੇ ਵਿੱਚ 13 ਗਲੇਸ਼ੀਅਰ ਝੀਲਾਂ ਬਹੁਤ ਹੀ ਜ਼ਿਆਦਾ ਸੈਂਸਿਟਿਵ ਸਥਿਤੀ ਦੇ ਵਿੱਚ ਨੇ, ਲੇਕਿਨ ਇਸ ਸਭ ਦੇ ਬਾਵਜੂਦ ਦੁਬਾਰਾ ਤੋਂ ਚੀਜ਼ਾਂ ਨੂੰ ਨਵਾਂ ਕੀਤਾ ਜਾਂਦਾ ਹੈ। ਦੇਖੋ ਜੇ ਅਸੀਂ ਕੇਦਾਰਨਾਥ ਟੈਂਪਲ ਦੀ ਗੱਲ ਕਰੀਏ ਨਾ, ਤੁਸੀਂ ਗੌਰ ਨਾਲ ਸ਼ਾਇਦ ਉਹ ਵੀਡੀਓਜ਼ ਦੇਖਿਆ ਹੋਣੀਆਂ, ਉਸ ਘਟਨਾ ਨੂੰ ਜੱਜ ਕੀਤਾ ਹੋਣਾ। ਉਹਦੇ ਆਲੇ ਦੁਆਲੇ ਜੋ ਕੁਝ ਸੀ ਨਾ, ਹਰ ਇੱਕ ਚੀਜ਼, ਧਰਮਸ਼ਾਲਾ ਹੋਵੇ, ਦੁਕਾਨਾਂ ਹੋਣ, ਕੁਛ ਵੀ ਹੋਵੇ, ਜਿੰਨੀ ਵੀ ਡਿਵੈਲਪਮੈਂਟ ਸੀ ਸਾਰੀ ਢਹਿ ਢੇਰੀ ਹੋ ਗਈ। ਬਚਿਆ ਕੀ? ਸਿਰਫ ਉਹ ਮੰਦਿਰ। ਲੋਕਾਂ ਨੇ ਕਿਹਾ ਇਹ ਆਸਥਾ ਹੈ ਜੀ, ਰੱਬ ਹੈ, ਇਸ ਕਰਕੇ ਬਚ ਗਿਆ। ਇਹ ਤਾਂ ਮੰਨਦੇ ਆ ਅਸੀਂ, ਇਹ ਨਹੀਂ ਕਹਿੰਦੇ ਕਿਸੇ ਦੀ ਆਸਥਾ ਤੇ ਸੀ, ਕੋਈ ਕਿੰਤੂ ਪਰੰਤੂ ਨਹੀਂ ਹੈ। ਲੇਕਿਨ ਉਸ ਸਮੇਂ ਦੇ ਵਿਦਵਾਨਾਂ ਨੇ ਕੁਦਰਤ ਦੇ ਨਾਲ ਕੋਈ ਛੇੜਖਾਨੀ ਨਹੀਂ ਕੀਤੀ, ਉੱਥੇ ਕੱਲਾ ਮੰਦਿਰ ਹੀ ਰਹਿਣ ਦਿੱਤਾ, ਔਰ ਉਸ ਮੰਦਿਰ ਨੂੰ ਬਣਾਇਆ ਇਸ ਤਰੀਕੇ ਦੇ ਨਾਲ ਗਿਆ। ਦੇਖੋ ਕੋਈ ਸਾਇੰਟਿਸਟ ਨਹੀਂ ਸੀ ਜਿਨ੍ਹਾਂ ਨੇ ਮੰਦਿਰ ਦਾ ਨਿਰਮਾਣ ਕਿੰਨੇ ਸਾਲਾਂ ਪਹਿਲਾਂ ਕੀਤਾ। ਉਹਨਾਂ ਨੇ ਉਸ ਮੰਦਿਰ ਨੂੰ ਇਸ ਤਰੀਕੇ ਦੇ ਨਾਲ ਬਣਾਇਆ ਵੀ ਉਹਦੇ ਪੱਥਰ ਜਿਹੜੇ ਨੇ ਉਹਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕਰਨਾ ਹੈ, ਕਿੱਦਾਂ ਉਹਨੂੰ ਟ੍ਰਾਇੰਗਲ ਸ਼ੇਪ ਦੇ ਵਿੱਚ ਰੱਖਣਾ ਹੈ ਕਿ ਇਧਰੋਂ ਉਧਰੋਂ ਦੋਨੋਂ ਪਾਸੇ ਗਲੇਸ਼ੀਅਰਸ ਨੇ। ਜੇ ਕਿਤੇ ਰੱਬ ਨਾ ਕਰੇ ਕੋਈ ਅਨਹੋਣੀ ਘਟਨਾ ਹੋ ਗਈ, ਗਲੇਸ਼ੀਅਰ ਹੈ, ਕੁਦਰਤ ਹੈ, ਕੋਈ ਪਤਾ ਨਹੀਂ, ਤਾਂ ਉਹ ਮੰਦਿਰ ਕਿਵੇਂ ਸੇਫ ਰਹੇ। ਇਸ ਕਰਕੇ ਕੱਲਾ ਉਹ ਮੰਦਿਰ ਬਚਿਆ। ਲੇਕਿਨ ਆਲੇ ਦੁਆਲੇ ਕੀ ਸੀ? ਸਿਰਫ ਲਾਲਚ, ਡਿਵੈਲਪਮੈਂਟ, ਜਿਸ ਕਰਕੇ ਸਾਰੀਆਂ ਚੀਜ਼ਾਂ ਢਹਿ ਢੇਰੀ ਹੋ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA।
ਨਜ਼ਰੀਆ ਤੁਸੀਂ ਸੁਣ ਰਹੇ ਹੋ ਜੀ ਇਸ ਵੇਲੇ ਪੰਜਾਬੀ ਰੇਡੀਓ USA ਤੇ ਗੱਲਬਾਤ ਅਸੀਂ ਕਰ ਰਹੇ ਹਾਂ ਕਿ ਉਸ ਹਾਦਸੇ ਦੀ, ਕਿ ਜਿਹੜਾ ਹਾਦਸਾ ਪਹਿਲੀ ਵਾਰ ਨਹੀਂ ਹੋਇਆ ਔਰ ਸ਼ਾਇਦ ਆਖਰੀ ਵੀ ਨਹੀਂ ਹੋਣਾ। ਬਿਲਕੁਲ ਜੀ ਜੋਗੀ ਜੀ, ਜਿਹੜੀ ਮੈਂ ਗੱਲ ਕਰ ਰਹੀ ਸੀ, ਮਾਫ ਕਰਨਾ ਤੁਹਾਨੂੰ ਫੇਰ ਤੋਂ ਟੋਕ ਰਹੀ ਹਾਂ, ਕਿ ਉਸ ਜ਼ਮਾਨੇ ਦੇ ਵਿੱਚ ਵੀ ਲੋਕਾਂ ਨੇ ਕੁਦਰਤ ਦੇ ਨਾਲ ਕੋਈ ਖਿਲਵਾੜ ਨਹੀਂ ਕੀਤਾ, ਪਰ ਤੁਹਾਨੂੰ ਪਤਾ ਹੈ ਕਿ ਪਿਛਲੀ ਘਟਨਾ 2013 ਤੋਂ ਵੀ ਕੋਈ ਸਬਕ ਨਹੀਂ ਲਿਆ ਗਿਆ। ਪਿਛਲੇ 5 ਸਾਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਆਪ ਹੀ ਦੱਸੋ ਲੋਕਾਂ ਨੂੰ ਵੀ ਕੀ ਵਾਪਰਿਆ। ਦੇਖੋ, ਲੋਕ ਸਬਕ ਨਹੀਂ ਲੈ ਰਹੇ। ਪਿਛਲੇ 5 ਸਾਲਾਂ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਦੇ ਵਿੱਚ ਕਰੀਬ 1798 ਐਸੇ ਪ੍ਰੋਜੈਕਟ ਸੀ ਜਿਹੜੇ ਕਿ ਵਾਤਾਵਰਣ ਮਨਜ਼ੂਰੀ ਦੇ ਨਾਲ ਜੁੜੀਆਂ ਸ਼ਰਤਾਂ ਦਾ ਉਲੰਘਣ ਕਰਦੇ ਸੀ। ਬਿਲਕੁਲ ਜੀ, ਇਸੇ ਕਰਕੇ ਉੱਤਰਾਖੰਡ ਦੇ ਵਿੱਚ ਸੰਡੇ ਨੂੰ ਜਿਹੜਾ ਹਾਦਸਾ ਹੋਇਆ ਹੈ, ਤੁਹਾਨੂੰ ਪਤਾ ਉਹਦੇ ਵਿੱਚ 2 ਪਾਵਰ ਪ੍ਰੋਜੈਕਟ ਜਿਹੜੇ ਨੇ ਬਿਲਕੁਲ ਨੇਸਤਨਾਬੂਦ ਹੋ ਗਏ ਨੇ। ਦੈਟ ਮੀਨਸ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਜੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਇਸ ਤਰ੍ਹਾਂ ਨੁਕਸਾਨ ਹੁੰਦਾ ਹੈ, ਸਾਨੂੰ ਪਤਾ ਹੈ ਤਾਂ ਉਹ ਜਿਹੜੇ ਹਸਤਾਖਰ ਨੇ, ਜਿਹੜੇ ਉਹਨਾਂ ਫਾਈਲਾਂ ਦੇ ਉੱਪਰ ਹੁੰਦੇ ਨੇ ਕਿ ਜਦੋਂ ਵਾਤਾਵਰਣ ਦੀ ਉਲੰਘਣਾ ਹੁੰਦੀ ਹੈ, ਪਰਿਆਵਰਣ ਦਾ ਸੰਗ ਨੱਪ ਕੇ ਉਹਨੂੰ ਰੌਂਦ ਕੇ ਅੱਗੇ ਵਧਿਆ ਜਾਂਦਾ ਹੈ, ਤਾਂ ਕਿਉਂ ਸਰਕਾਰਾਂ ਅੱਖਾਂ ਮੀਟ ਕੇ ਸਾਈਨ ਕਰ ਦਿੰਦੇ ਨੇ? ਕਿਉਂ ਇਸ ਵਿਕਾਸ ਦੇ ਨਾਂ ਦੇ ਉੱਪਰ ਵਿਨਾਸ਼ ਨੂੰ ਸੱਦਾ ਦਿੱਤਾ ਜਾਂਦਾ ਹੈ? ਇਹ ਨਹੀਂ ਕਹਿੰਦੇ ਵੀ ਕੋਈ ਵੀ ਸਰਕਾਰ ਕੋਈ ਵਿਕਾਸ ਨਾ ਕਰੇ, ਕਰਨਾ ਚਾਹੀਦਾ ਹੈ। ਸਰਕਾਰ ਦਾ ਤਾਂ ਇੱਕ ਮੇਨ ਮੁੱਖ ਏਜੰਡਾ ਹੋਣਾ ਚਾਹੀਦਾ ਵਿਕਾਸ, ਹਨਾ। ਇਹ ਜੇਕਰ ਵਿਕਾਸ ਨਾ ਕਰਵਾਵਾਂਗੇ ਤਾਂ ਅਸੀਂ ਕਿੱਥੇ ਜਾਵਾਂਗੇ? ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਹੁਣ ਇੰਨੀਆਂ ਜਿਹੜੀਆਂ ਵੱਡੀਆਂ ਦੁਰਘਟਨਾਵਾਂ ਹੋ ਰਹੀਆਂ ਨੇ, ਉਹਨਾਂ ਤੋਂ ਅਸੀਂ ਸਬਕ ਕੀ ਸਿੱਖਿਆ ਕਿ ਅਸੀਂ ਉਸ ਲੈਵਲ ਤੇ ਵਿਕਾਸ ਕੀਤਾ? ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਅਸੀਂ ਵਿਕਾਸ ਕਰ ਰਹੇ ਇਹੋ ਜਿਹੇ ਸੈਂਸਿਟਿਵ ਏਰੀਆ ਦੇ ਵਿੱਚ, ਦੇਖੋ ਅਮਰੀਕਾ ਕਹਿ ਲਓ, ਕੈਨੇਡਾ ਕਹਿ ਲਓ, ਕਿਸੇ ਵੀ ਫੋਰਨ ਕੰਟਰੀ ਦੀ ਗੱਲ ਕਰ ਲਓ, ਹਾਂਜੀ, ਉੱਥੇ ਤੁਸੀਂ ਜੇ ਗੌਰ ਨਾਲ ਦੇਖੋਗੇ ਤੇ ਜਿਹੜੇ ਸੈਂਸਿਟਿਵ ਏਰੀਆ ਨੇ ਉੱਥੇ ਡਿਵੈਲਪਮੈਂਟ ਓਨੀ ਕੋਈ ਕੀਤੀ ਜਾਂਦੀ ਹੈ ਜਿੰਨੀ ਲੋੜ ਹੈ। ਸੇਫੈਸਟ ਏਰੀਆ ਦੇਖਿਆ ਜਾਂਦਾ ਵੀ ਸੇਫ ਕਿੱਥੇ ਹੈ, ਫਿਰ ਡਿਵੈਲਪਮੈਂਟ ਕੀਤੀ ਜਾਂਦੀ ਹੈ। ਔਰ ਜੇ ਕੀਤੀ ਵੀ ਜਾਵੇ ਬਈ ਹੋਰ ਤਾਂ ਹੋਰ, ਸਾਡੇ ਇੱਥੇ ਤਾਂ ਜੇ ਘਰ ਦੇ ਬਾਉਂਡਰੀ ਦੇ ਵਿੱਚ ਕੋਈ ਦਰਖਤ ਵੀ ਆਉਂਦਾ ਨਾ, ਕੰਧ ਦੇ ਵਿੱਚ ਦਰਖਤ ਵੀ ਆਉਂਦਾ ਤੇ ਕੰਧ ਨੂੰ ਟੇਢੀ ਕਰ ਲਿਆ ਜਾਂਦਾ ਹੈ, ਪਰ ਦਰਖਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ। ਆਹੀ ਗੱਲ ਮੇਰੇ ਜ਼ਿਹਨ ਦੇ ਵਿੱਚ ਘੁੰਮ ਰਹੀ ਸੀ। ਮੈਂ ਕਹਿਣੀ ਚਾਹੁੰਦਾ ਸੀ ਕਿ ਜੇਕਰ ਅਸੀਂ ਇਸ ਤਰੀਕੇ ਨਾਲ ਕਰਦੇ ਹਾਂ, ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਬਣਦਾ ਹੈ, ਠੀਕ ਹੈ ਨਾ, ਪਰ ਅਸੀਂ ਉਸ ਨਜ਼ਾਰੇ ਨੂੰ ਅੱਖੋਂ ਪਰੋਖੇ ਕਰਕੇ, ਬਹੁਤ ਵੱਡੇ ਉਲੰਘਣਾ ਕਰਕੇ ਅਸੀਂ ਉਸ ਦਰਖਤ ਨੂੰ ਵੀ ਖਤਮ ਕਰਦੇ ਹਾਂ। ਸੜਕ ਸਿੱਧੀ ਕਰਨ ਦੇ ਚੱਕਰ ਦੇ ਵਿੱਚ ਬੰਦਾ ਕੰਮ ਸਿੱਧੇ ਨਹੀਂ ਕਰ ਰਿਹਾ। ਇਹਦੇ ਬਾਰੇ ਆਣ ਕੇ ਗੱਲ ਕਰਦੇ ਹਾਂ ਇਸ ਗੀਤ ਤੋਂ ਬਾਅਦ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਗੱਲ ਕਰਦੇ ਹਾਂ ਅਸੀਂ ਕਿ ਲੋਕ ਉਲੰਘਣਾ ਕਰਦੇ ਨੇ ਵਾਤਾਵਰਣ ਦੀ, ਪਰਿਆਵਰਣ ਦੀ, ਉਸ ਕੁਦਰਤ ਦੇ ਜਿਸ ਰਾਜ ਦੇ ਵਿੱਚ ਤੁਸੀਂ ਕੰਮ ਕਰਦੇ ਹੋ। ਕਈ ਕੰਮ ਉਸ ਰਾਜ ਦੀ ਆਬੋ ਹਵਾ ਦੇ ਉਲਟ ਹੁੰਦੇ ਆ, ਠੀਕ ਹੈ ਨਾ। ਹੁਣ ਜੇਕਰ ਅਸੀਂ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਜਿਹੜੇ ਆ 259 ਪ੍ਰੋਜੈਕਟ ਹਰਿਆਣਾ ਦੇ ਵਿੱਚ ਆ ਜਿਹੜੇ ਕਿ ਪਰਿਆਵਰਣ ਦੀ ਉਲੰਘਣਾ ਕਰਦੇ ਆ, ਠੀਕ ਹੈ ਨਾ। ਉੱਥੇ ਮਨਜ਼ੂਰੀ ਮਿਲ ਗਈ ਹੈ ਪਰ ਉਹ ਉਲੰਘਣਾ ਕਰਦੇ, ਠੀਕ ਹੈ ਨਾ। ਔਰ ਜੇਕਰ ਅਸੀਂ ਗੱਲ ਕਰੀਏ ਬਾਕੀ ਹੋਰ ਐਸੇ ਰਾਜ ਹੈਗੇ ਆ, 7 ਰਾਜਾਂ ਦੇ ਵਿੱਚ 100 ਤੋਂ ਜ਼ਿਆਦਾ ਐਸੀਆਂ ਯੋਜਨਾਵਾਂ ਦੇ ਉੱਪਰ ਕੰਮ ਚੱਲ ਰਿਹਾ ਹੈ ਕਿ ਜਿਹਦੇ ਵਿੱਚ ਨਿਯਮਾਂ ਨੂੰ ਤੋੜਿਆ ਗਿਆ। ਮਹਾਰਾਸ਼ਟਰ ਦੇ ਵਿੱਚ 221 ਆ, ਉੱਤਰਾਖੰਡ ਦੇ ਵਿੱਚ 194 ਆ, ਝਾਰਖੰਡ ਦੇ ਵਿੱਚ 190 ਆ, ਪੰਜਾਬ ਦੇ ਵਿੱਚ 169 ਆ, ਹਿਮਾਚਲ ਦੇ ਵਿੱਚ 152 ਆ। ਬਿਲਕੁਲ ਜੀ। ਔਰ ਦੇਖਿਆ ਜਾਵੇ ਅਸਮ ਦੀ ਗੱਲ ਕਰੀਏ 109 ਹੈ, ਰਾਜਸਥਾਨ ਦੇ ਵਿੱਚ 91, ਯੂਪੀ ਦੇ ਵਿੱਚ 80 ਤੇ ਤੇਲੰਗਾਨਾ ਦੇ ਵਿੱਚ 72। ਟੋਟਲ ਗੱਲ ਕਰੀਏ ਤੇ 50 ਸਾਲਾਂ ਦੇ ਵਿੱਚ ਸਰਕਾਰ ਦੇ ਕੋਲ 5 ਸਾਲ ਦੀ ਮਿਆਦ ਹੁੰਦੀ ਜੀ, ਔਰ 50 ਸਾਲਾਂ ਦੇ ਵਿੱਚ ਸਰਕਾਰ ਆਪਣੀ ਤਮਗੇ ਲਾਉਂਦੀ ਆ। ਦੇਖੋ ਜੀ ਅਸੀਂ ਇੰਨੇ ਪ੍ਰੋਜੈਕਟ ਕਰ ਦਿੱਤੇ, 1798 ਪ੍ਰੋਜੈਕਟ ਕਰ ਦਿੱਤੇ, ਪਰ ਉਹਨਾਂ ਪ੍ਰੋਜੈਕਟਸ ਤੇ ਸਾਈਨ ਕਰਨ ਤੋਂ ਪਹਿਲਾਂ ਕੀ ਡਿਟੇਲਡ ਇਨਫੋਰਮੇਸ਼ਨ ਲਈ ਕਿ ਕੀ ਇਹ ਲੋਕਾਂ ਦੀ ਜਾਨ ਨੂੰ ਖਤਰਾ ਤੇ ਨਹੀਂ। ਤੁਸੀਂ ਇਹ ਦੇਖੋ ਇੱਥੇ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਟੋਕ ਰਿਹਾ, ਇੱਥੇ ਸਰਕਾਰ ਏਡੀ ਟੈਨਸ਼ਨ ਨਹੀਂ ਲੈਂਦੀ ਕਿ ਲੋਕਾਂ ਦੀ ਜਾਨ ਨੂੰ ਖਤਰਾ ਹੈ ਜਾਂ ਨਹੀਂ ਹੈ। ਉਹ ਕਹਿੰਦੇ ਇਹ ਜਾਂਦੇ ਟੱਠੇ ਖੂਹ ਦੇ ਵਿੱਚ ਜਾਣ। ਇਸ ਕਰੋੜਾਂ ਦੇ ਪ੍ਰੋਜੈਕਟ ਦੇ ਵਿੱਚ, ਅਰਬਾਂ ਦੇ ਪ੍ਰੋਜੈਕਟ ਦੇ ਵਿੱਚ ਸਾਨੂੰ ਕੀ ਮਿਲਦਾ? ਸਾਨੂੰ ਸਿਰਫ ਉਹਦੀ ਪਰਵਾਹ ਆ, ਬਾਕੀ ਦੁਨੀਆ ਜਾਂਦੀ ਆ ਟੱਠੇ ਖੂਹ ਦੇ ਵਿੱਚ, ਕੱਲ ਮਰਦੀ ਅੱਜ ਮਰ ਜੇ। ਸਰਕਾਰ ਦੀਆਂ ਬੇਪਰਵਾਹੀਆਂ ਦਾ ਨਤੀਜਾ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਔਰਤਾਂ ਵੀ ਨੇ ਇਸ ਹਾਦਸੇ ਤੋਂ ਬਾਅਦ ਜਿਹੜੀਆਂ ਮਿਲੀਆਂ ਨੇ, ਜਿਨ੍ਹਾਂ ਦੀ ਚੁੱਪੀ ਤੜਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਰੋਂਦੀਆਂ ਨੇ ਉੱਚੀ ਉੱਚੀ। ਬਹੁਤ ਸਾਰੇ ਨੌਜਵਾਨ ਇਹੋ ਜਿਹੇ ਨੇ ਜਿਨ੍ਹਾਂ ਦੀ
ਜਵਾਨੀ ਤਬਾਹ ਹੋ ਚੁੱਕੀ ਆ, ਉਹ ਇਸ ਤਰ੍ਹਾਂ ਹੋਈ ਹੈ ਕਿ ਉਹ ਉਸੇ ਜਗ੍ਹਾ ਤੇ ਜਾਂਦੇ ਨੇ ਜਿੱਥੇ ਉਹਨਾਂ ਨੇ ਜਲ ਪ੍ਰਲੈ ਨੂੰ ਦੇਖਿਆ ਔਰ ਉੱਥੇ ਜਾ ਕੇ ਉੱਚੀ ਉੱਚੀ ਰੋਂਦੇ ਨੇ। ਬਿਲਕੁਲ ਤੁਸੀਂ ਇਹ ਦੇਖੋ ਵੀ ਸਰਕਾਰਾਂ ਨੇ ਆਪਣਾ ਕੰਮ ਕੀਤਾ। 2013 ਦੇ ਵਿੱਚ ਜੋ ਹੋਇਆ ਸੋ ਹੋਇਆ। ਉਸ ਤੋਂ ਬਾਅਦ ਲੋੜ ਸੀ ਅੱਗਿਓਂ ਸਬਕ ਲੈਣ ਦੀ, ਪਰ ਨਹੀਂ, ਕਿਉਂਕਿ ਉੱਤਰਾਖੰਡ ਦੇ ਵਿੱਚ ਹਾਲੇ ਵੀ ਜਿੱਥੇ 71 ਗਲੇਸ਼ੀਅਰ ਝੀਲਾਂ ਨੇ ਸਿਰਫ ਤੇ ਸਿਰਫ 6 ਗਲੇਸ਼ੀਅਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। 13 ਇਸ ਵੇਲੇ ਸੈਂਸਿਟਿਵ ਇਸ਼ੂ ਬਣੀਆਂ ਹੋਈਆਂ ਨੇ। ਉਹਨਾਂ 13 ਤੋਂ ਵੀ ਕਿਸੇ ਨਾ ਕਿਸੇ ਹਾਦਸੇ ਨੂੰ ਸੱਦਾ ਦਿੱਤਾ ਜਾ ਸਕਦਾ ਹੈ। ਮਾਫੀ ਚਾਹੁੰਦੇ ਆ, ਅਸੀਂ ਚੰਗੇ ਦੀ ਕਾਮਨਾ ਕਰਦੇ ਆ, ਪਰ ਡਰ ਖਤਰੇ ਦੀ ਘੰਟੀ ਸਾਨੂੰ ਸਾਫ਼ ਸੁਣਾਈ ਦੇ ਰਹੀ ਹੈ। ਪਤਾ ਨਹੀਂ ਸਰਕਾਰ ਆਪਣੇ ਕੰਨਾਂ ਚੋਂ ਰੂਹ ਕਦੋਂ ਕੱਢੇਗੀ। ਦੇਖੋ, ਗੱਲ ਕਰਦੇ ਆ ਕਿ ਜਦੋਂ ਕਰੋਨਾ ਦਾ ਟਾਈਮ ਸੀਗਾ, ਉਸ ਵੇਲੇ ਭਾਰਤ ਵਿੱਚ ਬਹੁਤ ਸਾਰੀਆਂ, ਭਾਰਤ ਨਹੀਂ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਝੀਲਾਂ ਜਿਹੜੀਆਂ ਸਾਫ਼ ਹੋ ਗਈਆਂ, ਹੇਠਾਂ ਪੱਥਰ ਦਿਖਣ ਲੱਗ ਪਏ। ਠੀਕ ਹੈ ਨਾ। ਸਾਡੇ ਜਿਹੜੇ ਲੋਕ ਨੇ ਉਹ ਦਰਿਆਵਾਂ ਨੂੰ ਮੱਥਾ ਟੇਕਦੇ ਨੇ, ਪੂਜਨਿਕ ਕਹਿੰਦੇ ਨੇ, ਇੱਥੋਂ ਤੱਕ ਗੰਗਾ ਮਾਤਾ ਕਹਿੰਦੇ ਨੇ। ਠੀਕ ਹੈ ਨਾ। ਅਸੀਂ ਲੋਕ ਇਹਨਾਂ ਦਰਿਆਵਾਂ ਦੀ ਪੂਜਾ ਕਰਦੇ ਆ, ਗੰਗਾ ਮਾਤਾ ਕਹਿੰਦੇ ਆ। ਬਾਹਰਲੇ ਲੋਕ ਜਿਹੜੇ ਨੇ, ਜਿੰਨੇ ਵੀ ਇਹ ਬਾਹਰਲੀਆਂ ਕੰਟਰੀ ਦੇ ਵਿੱਚ ਲੋਕ ਵਸਦੇ ਨੇ, ਉਹ ਸਿਰਫ ਦਰਿਆ ਨੂੰ ਦਰਿਆ ਹੀ ਕਹਿੰਦੇ ਆ। ਹਾਂ, ਪੂਜਾ ਨਹੀਂ ਕਰਦੇ। ਉਹ ਲੇਕ ਕਹਿਣਗੇ, ਦਰਿਆ ਕਹਿਣਗੇ, ਰਿਵਰ ਕਹਿਣਗੇ। ਉਹਨਾਂ ਦੀ ਕੋਈ ਇਦਾਂ ਦਾ ਕੋਈ ਨਹੀਂ ਮਨਸ਼ਾ ਹੁੰਦੀ ਕਿ ਅਸੀਂ ਇਹਦੀ ਪੂਜਾ ਕਰੀਏ, ਇਹਦੇ ਵਿੱਚ ਨਾਰੀਅਲ ਉਤਾਰੀਏ ਜਾਂ ਕੁਝ ਨਹੀਂ। ਜੀ ਜੀ, ਚੰਗੇ ਨੇ ਉਹ ਲੋਕ, ਉਹਨਾਂ ਦੇ ਆਬੋ ਹਵਾ ਵੀ ਸਾਫ਼ ਆ, ਪਾਣੀ ਵੀ ਸਾਫ਼ ਹੈ, ਨੀਅਤ ਵੀ ਸਾਫ਼ ਆ। ਪਰ ਸਾਡੇ ਵਾਲਿਆਂ ਨੇ ਬਹੁਤ ਵੱਡੇ ਵੱਡੇ ਕਰੋੜਾਂ ਰੁਪਈਏ ਗੰਗਾ ਦੀ ਸਫਾਈ ਵਾਸਤੇ ਰੱਖੇ ਆ, ਪਰ ਉਹ ਗੰਗਾ ਦੀ ਸਫਾਈ ਨਹੀਂ ਹੋ ਰਹੀ, ਸਰਕਾਰੀ ਖਜ਼ਾਨੇ ਦੀ ਸਫਾਈ ਹੋ ਰਹੀ ਹੈ। ਬਿਲਕੁਲ ਜੀ, ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਤੋਂ ਸਬਕ ਲਿੱਤਾ ਜਾਵੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਕੋਈ ਉਮਦਾ ਕਦਮ ਜਿਹੜੇ ਨੇ ਚੁੱਕੇ ਜਾਣ। ਬਿਲਕੁਲ ਜੀ, ਅਸੀਂ ਆਸਵੰਦ ਹਾਂ ਔਰ ਆਸ ਦੇ ਨਾਲ ਹੀ ਇਹ ਦੁਨੀਆ ਜਿਉਂਦੀ ਜਾਗਦੀ ਹੈ ਔਰ ਇਸੇ ਤਰ੍ਹਾਂ ਹੀ ਜਿਉਂਦੇ ਜਾਗਦੇ ਲੋਕਾਂ ਦੇ ਮੇਲ ਹੁੰਦੇ ਰਹਿਣਗੇ, ਸਾਡੇ ਵੀ ਮੇਲ ਹੁੰਦੇ ਰਹਿਣਗੇ। ਫਿਲਹਾਲ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਸੁਣਦੇ ਰਹੋ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਨ, ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।